ਨੇ ਉਹਦੇ ਤੇ ਰਾਤ ਇੱਕ ਕਿਹੜਾ ਸੀ ਮਸੂ ਸਿੰਘ ਹਾਂ ਅੱਛਾ ਇੱਕ ਕਿਹੜਾ ਦਲੀਪ ਸੀ ਆ ਦਲੀਪ ਹਾਂ ਇਹ ਜ਼ਮੀਨ ਵੀ ਹੈਗਾ ਪਾਣੀ ਹੈਗਾ ਪੱਠੇ ਪੁੱਠੇ ਵੀ ਉਹਨਾਂ ਦੀ ਪਾਣੇ ਅੱਛਾ 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 ਆਪਣੀਆਂ ਨੂੰ ਉਹਨਾਂ ਦੀ ਵੀ ਹੂੰ ਤੇ ਸ਼ਾਮ ਨੂੰ ਚੋ ਕੇ ਤੇ ਦੁੱਧ ਉਧਰ ਲਿਆ ਆਉਣਾ। ਇਹ ਕਿਹੜੇ ਘਰ ਦੀ ਗੱਲ ਕਰਨ ਦੇ ਉਹ ਸਾਡਾ ਮੁੰਡਾ ਆ ਮੇਵਾ ਉਹਦੇ ਨਾਂ ਸੀ ਮੇਵਾ ਸਿੰਘ ਆਹੋ। ਪਾਲਾ ਸਿੰਘ ਦੇ ਜਾਣਦੇ ਹੋ ਪਾਲਾ ਸਿੰਘ ਹੋਰਾਂ ਨੂੰ ਪਾਲਾ ਸਿੰਘ ਗਿਆਨ ਸਿੰਘ ਜੀ ਨਾਜ਼ਰੀਨ ਪਿੰਡ ਲਾਗਰ ਇੱਥੇ ਅਜੇ ਇੰਟਰਵਿਊ ਕਰਾਂਗੇ ਬਜ਼ੁਰਗਾਂ ਨਾਲ ਜਿਹੜੇ ਇੱਥੋਂ ਦੇ ਵਸਨੀਕ ਨੇ 1947 ਤੋਂ ਪਹਿਲਾਂ ਦੇ ਰਹਿਣ ਵਾਲੇ ਉਹਨਾਂ ਦੀ ਉਮਰ 15 ਸਾਲ ਸੀ। ਸਾਨੂੰ ਚੜ੍ਹਦੇ ਪੰਜਾਬੋਂ ਕਾਫੀ ਮੈਸੇਜ ਆਏ ਦੋਸਤਾਂ ਦੇ ਪਾਲਾ ਸਿੰਘ ਦੇ ਪੋਤਰੇ ਨੇ ਜਿਹੜੇ ਪਾਲਾ ਸਿੰਘ ਨੇ ਇੱਥੋਂ ਨੰਬਰਦਾਰ ਸਾਹਿਬ ਪਿੰਡ ਦੇ ਉਹਨਾਂ ਦੇ ਪੋਤਰੇ ਨੇ ਸਾਨੂੰ ਜਿਹੜਾ ਹੈ ਉਹ ਮੈਸੇਜ ਕੀਤੇ ਔਰ ਚੰਦਨ ਖੰਨਾ ਸਾਹਿਬ ਜਿਹੜੇ ਉੱਥੋਂ ਦੇ ਚੈਨਲ ਚਲਾ ਰਹੇ ਨੇ ਮੇਰਾ ਪਿੰਡ ਨੀ ਸਿੰਘ ਉਹਨਾਂ ਨੇ ਸਾਨੂੰ ਕਿਹਾ ਕਿ ਭਾਜੀ ਤਨਵੀਰ ਸਾਹਿਬ ਉਹ ਜਾ ਕੇ ਪਿੰਡ ਵਿਖਾਓ ਲਾਗਰ ਅਤੇ ਨਾਲੇ ਉੱਥੋਂ ਦਾ ਇੰਟਰਵਿਊ ਕਰੋ। ਅਤੇ ਇਹ ਪਿੰਡ ਲਾਗਰ ਜੀ ਇਹ ਚੁਬਾਰਾ 1947 ਤੋਂ ਪਹਿਲਾਂ ਦਾ ਇਹ ਬਾਜ਼ਾਰ ਪਿੰਡ ਲਾਗਰ ਦੇ ਇਹ ਇੱਕ ਗੇਟ ਲੱਗਾ ਜੀ 1947 ਤੋਂ ਪਹਿਲਾਂ ਦਾ ਆ 1947 ਤੋਂ ਪਹਿਲਾਂ ਦਾ ਗੇਟ ਇਹ ਅੰਦਰ ਜਿਹੜਾ ਮਹੱਲਾ ਹੈ ਬਾਹਰ ਗਲੀ ਵਿੱਚ ਗੇਟ ਲੱਗਾ ਹੋਇਆ ਇਹ ਗਲੀਆਂ ਬਾਜ਼ਾਰ ਜੀ ਪਿੰਡ ਲਾਗਰ ਦੇ ਅਤੇ ਬਜ਼ੁਰਗਾਂ ਦਾ ਹੁਣ ਇੰਟਰਵਿਊ ਕਰਾਂਗੇ ਚੱਲਦੇ ਹਾਂ ਬਜ਼ੁਰਗਾਂ ਕੋਲ ਉਹਨਾਂ ਨਾਲ ਗੱਲਬਾਤ ਕਰਨੇ ਆ। ਆਪਣਾ ਨਾਂ ਕੀ ਹੈ ਜੀ? ਮੁਹੰਮਦ ਸਦੀਕ ਜੀ ਬਜ਼ੁਰਗੋ ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? ਫਸੇ ਮੰਨ ਫਤਿਹ ਮੁਹੰਮਦ ਦਾਦਾ ਜੀ ਦਾ ਕਾਲੂ ਕਾਲੂ ਹਾਂ ਚਲੋ ਕਾਲਾ ਹੋਇਆ ਇਹ ਆਪਣੀ ਜ਼ਾਤ ਕਿਹੜੀ ਜੀ? ਸਾਰੀ ਸਹੀ ਹੋ ਬਜ਼ੁਰਗੋ ਤੁਸੀਂ ਬਸ਼ਿੰਦੇ ਕੋ ਮਾਜਰ ਹੋ ਸਿੰਦੇ 47 ਤੋਂ ਪਹਿਲਾਂ ਦੇ ਇੱਥੋਂ ਰਹਿਣ ਵਾਲੇ ਰਾਜੀ ਦੇ ਅੱਛਾ ਬਜ਼ੁਰਗੋ ਉਸ ਟਾਈਮ ਹਾਂਜੀ ਹਾਂਜੀ ਇਹ ਜਦੋਂ ਵੰਡ ਹੋਈ 1947 ਦੀ ਤੁਸੀਂ ਕਿੱਡੇ ਕੁ ਹੋ ਤੁਹਾਨੂੰ ਪੂਰੀ ਸੰਭਾਲ ਹੈ ਨਾ ਸਾਰਾ ਜ਼ਿਆਦਾ ਉਹਨਾਂ ਦੇ ਨਾਲ ਸਾਰਾ ਕੁਝ ਕਰਦੇ ਬਜ਼ੁਰਗਾ ਪਿੰਡ ਕਿਹੜਾ? ਲਾਗਰ ਲਾਗਰ ਅੱਛਾ ਇਹਦਾ ਜ਼ਿਲ੍ਹਾ ਕਿਹੜਾ ਫਿਰ? ਸ਼ੇਖਪੁਰਾ ਤਹਿਸੀਲ ਵੀ ਸ਼ੇਖਪੁਰਾ ਬਜ਼ੁਰਗੋ 47 ਦਾ ਵੀ ਸ਼ੇਖਪੁਰਾ ਸੀ ਹਾਂ ਇਹਦੇ ਆਲੇ ਦੁਆਲੇ ਕੋ ਦੋ ਚਾਰ ਪਿੰਡ ਦੱਸੇ ਕਿਹੜੇ ਕਿਹੜੇ? ਆ ਕਾਲੋਂ ਕੀ ਆ ਬਾੜ ਲਾਗਰ ਇਸ ਤਰ੍ਹਾਂ ਮਨ ਵਾਲਾ ਨਹੀਂ ਨੰਬਰਦਾਰ ਕਿੰਨੇ ਸਨ ਤੁਹਾਡੇ ਪਿੰਡ? ਨੰਬਰਦਾਰ ਇਹ ਅਸਾਂ ਦੇ ਦੋ ਹੀ ਵੇਖੇ ਸਨ ਮੈਂ ਤੇ ਮੁਸਲਮਾਨਾਂ ਚ ਕਿੰਨੇ ਸਨ ਬੋਲਦੇ ਤੇ ਮੁਸਲਮਾਨਾਂ ਦੇ ਕੋਈ ਨਹੀਂ ਕਾਰੀ ਗਣ ਚਾਹ ਰਹੇ ਜਿਹੜੇ ਨੇ ਉਹ ਸਿੱਖ ਸਰਦਾਰ ਸਨ ਆਹੋ ਨੰਬਰਦਾਰ ਜਾਣੇ ਤਾਂ 25 54 ਨਹੀਂ ਬਣਾਈਆਂ ਅੱਛਾ ਨੰਬਰਦਾਰ ਵਿਚਾਰੇ ਹਾਂ ਸਿੱਖ ਦੂਜੇ ਦੇ ਉਹਨਾਂ ਦੇ ਨਾਲ ਹੀ ਆਏ ਗਏ ਸਨ ਇੱਥੇ ਬੈਠੇ ਨਾਲ ਇਹ ਬਾਹਰ ਹੀ ਸੀ ਵੇਲਾ ਸਾਂ ਤੇ ਨਹੀਂ ਤੇ ਇੱਕ ਤੁਸੀਂ ਤੁਹਾਨੂੰ ਸਭ ਦੱਸਿਆ ਵੀ ਜਿਹੜਾ ਪਿੰਡ ਤੇ ਸੀ ਪਾਲਾ ਸਿੰਘ ਵੀ ਆ ਸੀ ਹਾਂ ਪਿੰਡ ਪਹਿਲੋਂ ਕਾਲੋ ਕੀ ਸੀ ਉੱਥੋਂ ਇੱਥੇ ਆਣ ਕੇ ਬੈਠੇ ਨੇ ਕਾਲੋ ਕਿਆ ਤਾਂ ਇੱਥੇ ਹੋਣਗੇ ਬੇਟੇ ਹਾਂ ਤਾਂ ਇਹਨੂੰ ਕਹਿੰਦੇ ਕਾਲੋ ਕੇ ਲਾਗਰ ਆ ਹਾਂ ਆਹੋ ਅੱਛਾ ਬਜ਼ੁਰਗੋ ਉਸ ਟਾਈਮ ਪਿੰਡ ਕਿੱਡਾ ਸੀ ਜਿਹੜਾ ਇਹ ਪਿੰਡ ਪੂਰੇ ਹੀ ਆ ਬਾਜ਼ਾਰ ਆ 4 ਸਪੇਰੇ ਲਗੇ ਜਾਓ ਇਸ ਬਾਜ਼ਾਰ ਤੋਂ ਅੰਦਰ ਹੀ ਸੀ ਬਾਹਰ ਕੋਈ ਨਹੀਂ ਸੀ ਐਵੇਂ ਕੋਈ ਮਾੜਾ ਮੋਟਾ ਕਮੀ ਬੈਠਾ ਦੂਜੇ ਆ ਉਹਨਾਂ ਦੀ ਅੱਛਾ ਅੱਛਾ ਇੱਥੇ ਜਿਹੜਾ ਕੋਈ ਪਾਲਾ ਸਿੰਘ ਵੀ ਆ ਸੀ ਨੰਬਰਦਾਰ ਆ ਪਾਲਾ ਸਿੰਘ ਸੀ ਹੈ ਸੀ ਆਈ ਸੀ ਅੱਛਾ ਅੱਛਾ ਬਜ਼ੁਰਗੋ ਤਾਂ ਕਿੰਨੇ ਕੁ ਸਿੱਖ ਰਹਿੰਦੇ ਹੋ ਉਸ ਟਾਈਮ? ਸਿੱਖੀ ਸਨ ਹਿਸਾਬ ਨਾਲ ਸਾਰੇ ਗਏ ਇੱਥੇ ਸਾਡੇ ਘਰ ਸਨ ਜਾਂ ਪਰ ਉਹ ਪੱਟੀਆਂ ਦੇ ਸਨ ਅੱਛਾ ਤੇ ਜਾਂ ਕੋਈ ਮਸਲੀ ਸਨ ਬੈਠੇ ਬਾਕੀ ਸਾਰੇ ਸਿੱਖ ਸਰਦਾਰ ਆ ਸਾਰੇ ਅੱਛਾ ਹਿੰਦੂ ਖੱਤਰੀ ਵੀ ਆ ਸੀ ਹੈ ਸਨ ਸਾਰੇ ਹਿੰਦੂ ਖੱਤਰੀ ਵੀ ਆ ਸੀ ਆ ਅੱਛਾ ਅੱਛਾ ਤੇ ਤੁਹਾਨੂੰ ਕੋਈ ਯਾਦ ਹੈ ਨਾਂ ਨੂੰ ਉਹਨਾਂ ਦੇ ਸਿੱਖਾਂ ਸਰਦਾਰਾਂ ਦੇ ਦੱਸੋ ਕਿਤੇ ਕਿਤੇ ਨਾਂ ਤੁਹਾਨੂੰ ਇੱਥੇ ਨਾਂ ਦੇ ਬਚੇਰਿਆਂ ਦੇ ਯਾਦ ਸਨ ਕੋਈ ਜਿਹੜਾ ਯਾਦ ਅੰਦਰ ਰੱਖ ਜਾਣ ਚਾਹੁੰਦਾ ਤੁਸੀਂ ਦੱਸ ਦਿਓ ਵਕਤ ਵੀ ਬੜਾ ਹੋ ਦੋ ਭਰਾ ਸਨ ਕਪੂਰਾ ਤੇ ਰੂਰਾ ਅੱਛਾ ਤੇ ਬਾਬਿਆਂ ਚ ਸੋਹਣੀ ਤੇ ਉਹਨਾਂ ਦਾ ਮੰਗੂ ਉਹਦਾ ਪਿਓ ਸੀ ਅੱਛਾ ਤੇ ਇਸ ਤਰ੍ਹਾਂ ਕਰਦੇ ਬਚੇਰੇ ਨਾਂ ਸਨ ਉਦੋਂ ਯਾਦ ਤੁਹਾਡਾ ਗੁਆਂਢੀ ਆਇਆ ਸੀ ਕੋਈ ਗੁਆਂਢੀ ਆਏ ਸਨ ਦੋ ਘਰ ਕਿਹੜਾ ਸੀ ਗੁਆਂਢੀ? ਆਮਣੇ ਸੀਗੇ ਆਇਆ ਕੋਠੀ ਵਾਲੇ ਆ ਸਾਡੇ ਤੋਂ ਆਏ ਸਾਡੇ ਨੇ ਨਹੀਂ ਉਹ ਤਾਂ ਮੁਸਲਮਾਨ ਨੇ ਨਾ। ਨਹੀਂ ਨਹੀਂ ਸਿੱਖ ਸਨ ਜੀ ਅੱਛਾ ਅੱਛਾ ਕੀ ਨਾਮ ਸੀ ਉਹਦਾ? ਸੰਤਾ ਸਿੰਘ ਅੱਛਾ 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 ਨਹੀਂ ਤੇ ਤੁਹਾਡਾ ਗੁਆਂਢੀ ਕਿਹੜਾ ਸੀ ਉਹ ਤੋਂ ਇਲਾਵਾ ਸੰਤਾ ਸਿੰਘ ਆਜ ਸਨ ਗੁਆਂਢੀ ਜਿਹੜਾ ਕਪੂਰਾ ਤੇ ਰੂਰਾ ਦੋ ਭਰਾ ਵੱਡੇ ਬੂਹੇ ਵਾਲੇ ਪੂਰਾ ਪਰਾਂ ਹੀ ਜਾਣ ਸਾਥੋਂ ਪਰਾਂ ਹੀ ਪਾਸੇ ਤੇ ਜਿਹੜਾ ਪਾਲਾ ਸਿੰਘ ਸੀ ਸਰਦਾਰ ਉਹ ਐਸੇ ਸੱਚੇ ਸੀ ਆ ਵੈਸੇ ਕਿਹਾ ਨਹੀਂ ਇੱਧਰ ਸੀ ਘਰ ਉਹਦਾ ਕੋਈ ਸਰਦਾਰਾਂ ਦੇ ਚਬਾਰੇ ਵੀ ਆ ਸਨ ਇੱਥੇ ਚਬਾਰਾ ਇਹਨਾਂ ਦੇ ਸੀ ਕਿਹਨਾਂ ਦਾ? ਆ ਇਹਨਾਂ ਸੰਤੋ ਗਿਆਨ ਸੰਤ ਸਿੰਘ ਸੀ ਚਬਾਰਾ ਉਹਨਾਂ ਦਾ ਹੁੰਦਾ। ਹੋਰ ਵੀ ਆ ਸੀ ਕੋਈ ਚਬਾਰਾ? ਨਹੀਂ ਹੋਰਾ ਇੱਕ ਸੀ
ਉਹ ਮੇਰ ਸਿੰਘ ਦਾ ਦਰਗਾਹ ਮੈਂ ਹਜੇ ਮੌਜੂਦਾ ਹੈ ਕੋਈ ਨਿਸ਼ਾਨੀ ਕੋਈ ਆਹੋ ਉਹ ਚੁਬਾਰਾ ਹੈ ਨਹੀਂ ਉੱਥੇ ਦੀਆਂ ਕਿਹੜਾ ਬੱਚੇ ਦੀਆਂ ਰਾਹ ਵੀ ਲਿਆ ਉਤੋਂ ਲਾ ਜਾ ਇਹਨਾਂ ਵਿੱਚ ਝਾੜ ਰੋਟੀ ਚਾ ਕੱਟ ਗਏ ਅੱਛਾ ਖੂਹੀਆਂ ਕਿੱਥੇ ਹੁੰਦੀਆਂ ਬਾਬੇ ਉਸ ਟਾਈਮ ਇਹ ਇੱਕ ਉੱਥੇ ਸੀ ਕਿੱਥੇ ਕਰ ਉਹ ਬਾਬਿਆਂ ਦੇ ਕੋਲੇ। ਉਹ ਜਿੱਥੇ ਹੁਣ ਮਸੀਤ ਹੈ ਨਾ ਉਹ ਦੂਰਲੀ ਪਾਸਾ ਕਿੱਥੇ ਕਿਹਦਾ ਘਰ ਸੀ ਉੱਥੇ ਇਹਨਾਂ ਦਾ ਸੀ ਆਪਣਾ ਕਬੂਤਿਆਂ ਦਾ ਕਰਮ ਸਿੰਘ ਨਾ ਬੋਡੇ ਕੇ ਤੇ ਕਰਮ ਸਿੰਘ ਹਾਂ ਉਹਨਾਂ ਦੇ ਬੂਹੇ ਅੱਗੇ ਖੂਹੀ ਸੀ ਬਾਬਿਆਂ ਦੇ ਅੱਛਾ ਅੱਛਾ ਉਹ ਦੋ ਪੁੱਤਰਾਂ ਦੇ ਨਾਂ ਸਨ ਕਿਸੇ ਨੇ ਸੋਹਣੀ ਕਿਸੇ ਨੇ ਸਬੂਰੀ ਕਿਸੇ ਨੇ ਬਸ ਸਹੀ ਹੋ ਗਿਆ ਬਾਬੇ ਉਹਨਾਂ ਇੱਥੇ ਗੁਰਦੁਆਰੇ ਕਿੰਨੇ ਸਨ ਦੋ ਸਨ ਦੋ ਗੁਰਦੁਆਰਾ ਸੀ ਅੱਜ ਇੱਥੇ ਮਸਜਿਦ ਬਣਾਈ ਫੁੱਲਾਂ ਦੀ ਅੱਛਾ ਇੱਕ ਉਹ ਸੀ ਅੱਡੇ ਇੱਕ ਅੱਡੇ ਤੇ ਇੱਕ ਉੱਥੇ ਦੋ ਗੁਰਦੁਆਰੇ ਪਹਿਲਾਂ ਪੱਕੇ ਸਨ ਕਿ ਕੱਚੇ ਸਨ ਪੱਕੇ ਸਨ ਸਕੂਲ ਵੀ ਸੀ ਸਕੂਲ ਵੀ ਇੱਥੇ ਉਦੋਂ ਆਇਆ ਹਾਂ ਪੱਕਾ ਸਕੂਲ ਬਾਬੇ ਉਹ ਕਿੰਨੇ ਤੱਕ ਸੀ 5 ਤੱਕ ਹੁੰਦਾ ਹਾਂ ਪੰਜ ਹੀ ਸੀ ਬਸ ਸਕੂਲ ਜਾਂਦੇ ਨੇ ਤੁਸੀਂ ਕਿੰਨੇ ਪੈਸਾ ਓਏ ਜਾਓ ਨਾ ਪੜੇ 2000 ਦਿਨ ਜਾ ਕਈ ਵਿੱਚੋਂ ਪੜ ਵੀ ਗਏ ਹਨ ਵੱਡੇ ਮੱਝਾਂ ਮਗਰ ਲਾਤਾ ਹੁਣ ਚੱਲ ਨਹੀਂ ਕਰਨੀ ਬਸ ਇਸ ਤਰ੍ਹਾਂ ਵੇਲੇ ਬਦੋ ਤਿੰਨ ਦੱਸੇ ਅੱਛਾ ਸਕੂਲ ਇਸ ਕਾਲੇ ਤੁਸੀਂ ਗਏ ਹੋ ਜਾਂ ਇੱਥੇ ਜੋ ਤੁਹਾਡੇ ਹਾਨੀ ਤੁਸੀਂ ਯਾਰ ਵੇਲੇ ਹੋਵੇ ਤੁਹਾਡੇ ਹਾਨ ਦਾ ਉਹ ਨਹੀਂ ਵੀ ਯਾਰ ਵੇਲੇ ਤੁਹਾਡੀ ਉਮਰ ਦਾ ਉਸ ਟਾਈਮ ਪੈਸਾ ਇੱਕ ਬੱਚੋਂ ਦੀ ਆਪਣਾ ਇੱਕ ਜੀਬੂ ਦੀ ਇਸ ਤਰ੍ਹਾਂ ਕਈ ਗਣ ਮੁੰਡੇ ਹੁਣ ਉਹ ਨਾਂ ਨੂੰ ਪੁੱਛਦੇ ਨੇ ਉਹਦੇ ਤੇ ਰਾਤ ਇੱਕ ਕਿਹੜਾ ਸੀ ਵਸੂ ਸਿੰਘ ਹਾਂ ਅੱਛਾ ਇੱਕ ਕਿਹੜਾ ਇੱਕ ਜੀਬੂ ਸੀ ਆ ਦਲੀਪ ਹਾਂ ਇਹ ਦਲੀਪ ਸਿੰਘ ਇਹ ਤੁਹਾਡੇ ਹਾਨੀ ਦਾ ਆਹੋ ਹਾਂ ਨਹੀਂ ਸੀ ਉਹ ਸੰਦੋਕੇ ਦਾ ਪੁੱਤਰਾ ਸੁਨੋਖੇ ਦਾ ਹਾਂ ਸੁਨੋਖਾ ਸਿੰਘ ਸੀ ਉਹ ਆਹੋ ਉਹ ਇੱਥੇ ਹੀ ਮਰ ਗਿਆ ਸੀ ਉਹ ਮੁਸਲਮਾਨ ਹੋ ਗਿਆ ਮੁਸਲਮਾਨ ਹੋ ਕੇ ਫਿਰ ਆ ਗਿਆ ਹਾਂ ਸੱਜਣ ਸੀ ਉਹਦਾ ਪੁੱਤਰ ਦੇ ਨਾਮ ਹਾਂ ਉਹ ਪੁੱਤਰ ਦਾ ਨਾਮ ਸੀ ਸੱਜਣ ਹਾਂ ਸੱਜਣ ਸੀ। ਉਹਦਾ ਪੁੱਤਰ ਵੀ ਇੱਥੇ ਰਿਹਾ ਫਿਰ ਮੁਸਲਮਾਨ ਹੋ ਕੇ ਨਹੀਂ ਉਹ ਟੁੱਟ ਗਿਆ ਸੀ ਤੁਹਾਨੂੰ ਸਹੀ ਹੋ ਗਿਆ ਬਾਬੇ ਤੇਰੇ ਲੋਟ ਬਾਰ ਕੱਟ ਗਿਆ ਇੱਕ ਜਿੰਨੇ ਵੀ ਇੱਥੇ ਰਹਿੰਦੇ ਸਨ ਉਹਨਾਂ ਵਿੱਚ ਜ਼ਮੀਨ ਜ਼ਿਆਦਾ ਕਿਹਦੀ ਸੀ ਉਹਨਾਂ ਦੇ ਸਾਰੇ ਹੀ ਮੋਗਿਆਂ ਦੇ ਚੌਵਾਂ ਪੱਤੀਆਂ ਦੇ ਸਾਰਿਆਂ ਨੇ ਆਪੋ ਆਪ ਲਈ ਕਿਸੇ ਦਾ ਮਰਬਾ ਹੈ ਕਰ ਗਏ ਉੱਥੇ ਮੰਜੀਆਂ ਪੈ ਇਸ ਤਰ੍ਹਾਂ ਉਹਨਾਂ ਦੀ ਵੰਡ ਆਪਣੀ ਸੀ। ਅੱਛਾ ਅੱਛਾ ਸਾਰੇ ਉਹ ਇਕੱਠੇ ਹੀ ਸਨ ਇੱਕ ਅੱਗੋਂ ਮੁੜ ਜਿਵੇਂ ਜਿਵੇਂ ਬਲਾਦਰੀਆਂ ਨੇ ਉਵੇਂ ਉਹਨਾਂ ਵੰਡ ਕਰ ਲਈ ਅੱਛਾ ਅੱਛਾ ਸਹੀ ਹੈ ਤੇ ਇੱਥੇ ਕੋਈ ਜਿੱਥੇ ਬਜ਼ੁਰਗਾਂ ਨਾਲ ਬਹਿਨੇ ਕੋਈ ਟਾਪ ਕੋਈ ਐਸੀ ਚੀਜ਼ ਬਣਾਈ ਸੀ ਜਿੱਥੇ ਸਾਰੇ ਬਾਬੇ ਉਹ ਬਹਿੰਦੇ ਚਾਂਦੀ ਘਰ ਸੀ ਤੋੜ ਵੀਏ ਦਾ ਥਾਂ ਕਿਲੇ ਦਾ ਸੀ ਕਿੱਥੇ ਕਰਕੇ ਜੀ ਬਾਬਾ ਉਹ ਲਾਂਦੀ ਪਾਸੇ ਹੈ ਬਾਜ਼ਾਰ ਤੋਂ ਪਿੰਡ ਦੇ ਕਿਹੜੀ ਸਾਈਡ ਐ ਸੱਤ ਪਿੰਡ ਦੀ ਕਿਹੜੀ ਸਾਈਡ ਹੈ ਪਿੰਡ ਦੀ ਦੱਖਣ ਦੀ ਆ ਲਾਂਦੀ ਲਾਂਦੀ ਸਾਈਡ ਅੱਛਾ ਅੱਛਾ ਹਾਂ। ਉੱਥੇ ਹੁੰਦਾ ਸੀ ਆ ਉੱਥੇ ਕੋ ਬੰਦੇ ਸਨ ਆਣ ਕੇ ਬਾਬੇ ਬੂਬੇ ਸਿੱਖਾਂ ਦੇ ਆਹੋ। ਜਿਹੜੇ ਵਡੇਰੇ ਉੱਥੇ ਆ ਕੋ ਪੁਲਿਸ ਆ ਗਈ ਤਾਂ ਜੇ ਤੂੰ ਮੈਂ ਬਹਿ ਗਏ ਤੇ ਉੱਥੇ ਬਸ ਅੱਛਾ 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 ਸਹੀ ਸਹੀ ਤੇ ਬਜ਼ੁਰਗੋ ਜਿਨ੍ਹਾਂ ਦੀ ਜ਼ਿਆਦਾ ਭੋਏ ਸੀ ਉਹਨਾਂ ਦੇ ਇੱਥੇ ਕੋਈ ਖੂਹ ਖਾ ਦੱਸੋ ਕਿੱਥੇ ਕਿੱਥੇ ਪੈਲੀ ਸੀ ਉਹਨਾਂ ਦੀ ਜ਼ਮੀਨ ਜ਼ਮੂਨ ਖੂਬ ਦੇ ਸਨ ਦੋ ਤਿੰਨ ਕਿਹੜੀ ਸਾਈਡ ਤੋਂ ਦੋ ਸਨ ਉਹਨਾਂ ਦੋਵਾਂ ਭਰਾਵਾਂ ਦੇ ਕਿੰਨਾ ਭਰਾਵਾਂ ਦੇ ਕਿਹੜਿਆਂ ਦੇ ਆ ਮੇਰੇ ਰੰਗੇ ਮੇਰ ਸਿੰਘ ਆ ਅੱਛਾ ਤੇ ਇੱਕ ਆ ਇਹਨਾਂ ਦਾ ਸੀ ਬਾਬੇ ਮੇਰ ਸਿੰਘ ਦਾ ਖੂਹ ਕਿੱਧਰਲੀ ਸਾਈਡ ਸੀ ਪਿੰਡੋਂ ਉਹ ਆ ਲਾਂਦੀ ਪਾਸੇ ਨੇ ਜਿਵੇਂ ਆ ਆਪਣਾ ਨਹੀਂ ਆ ਉਹਦਾ ਨਾਮ ਕੰਨ ਹੀ ਹੋਇਆ ਸ਼ਾਇਦ ਕੋਈ ਜਿਵੇਂ ਬਾਬਿਆਂ ਤੋਂ ਰੱਖੇ ਹੁੰਦੇ ਹਨ ਬੋੜ ਵਾਲਾ ਖੂਹ ਬਾਗ ਵਾਲਾ ਖੂਹ ਨੀਵਾਂ ਖੂਹ ਫਲਾਣਾ ਖੂਹ ਉਹ ਬਸ ਐਵੇਂ ਮਗਰੋਂ ਮੋੜੋ ਮੰਡੀਰ ਤੈਨੂੰ ਪਤਾ ਜਿਵੇਂ ਨਾਂ ਧਰ ਲੈ ਕੋਈ ਸਰਾ ਦਾ ਖੂਬ ਸਾਦਾ ਹੀ ਫਲਾਣਾ ਸਾਦਾ ਹੀ ਬਸ ਇਸ ਤਰ੍ਹਾਂ ਅੱਛਾ ਅੱਛਾ ਨਾਂ ਤਾਂ ਹੁੰਦਾ ਬੰਦੇ ਦਾ ਨਹੀਂ ਨਹੀਂ ਕਈ ਖੂਹਾਂ ਦੇ ਰੱਖ ਛੱਡਦੇ ਨੇ ਆਹੋ ਕਿਆ ਇੱਕ ਆ ਖੂਹ ਸੀ ਆ ਵਗਦਾ ਵੇਖਿਆ ਕਿਹੜਾ ਆ ਇੱਥੇ ਕਬਰਾਂ 'ਚ ਆਪਣਾ ਇਹ ਪਿੰਡ ਚੜ੍ਹਦੇ ਪਾਸੇ ਕਹਿੰਦੇ ਕਿ ਇੱਧਰ ਆ ਪਹਾੜ ਪਹਾੜ ਦੀ ਪਾਸੇ ਇੱਥੇ ਗੁੱਟ ਤੇ ਅੱਛਾ ਅੱਛਾ ਇਹ ਕਿੱਥੇ ਸੀ ਖੂਹ ਆ ਉਹ ਇਹਨਾਂ ਦਾ ਸੀ ਆ ਕੋਠੀ ਵਾਲਿਆਂ ਦਾ ਜਿਨ੍ਹਾਂ ਦੇ ਇੱਥੇ ਉਹ ਸੀ ਚੁਬਾਰਾ ਸੀ ਆ ਹੀ ਉਹਨਾਂ ਦੀ ਪਹਿਲੀ ਸੀ ਤੇ ਕੁਝ ਆ ਇਧਰ ਮਰਬਾ ਸੀ ਅਗਾਂ ਕੁਝ ਇੱਕ ਉਹ ਚੜ੍ਹਦੀ ਪਾਸੇ ਸੀ ਅੱਛਾ ਅੱਛਾ ਇਸ ਤਰ੍ਹਾਂ ਤੈਨੂੰ ਦੱਸਿਆ ਜਿੰਨੀ ਜਿੰਨੀ ਵੰਡ ਆਈ ਉਹਨਾਂ ਉਹ ਪੂਰੀ ਸਾਰੀ ਪਾਸੇ ਕੀਤੀ ਸੀ ਹੂੰ ਸਹੀ ਸਹੀ ਬਾਬੇ ਉੱਥੇ ਖੂਹੀ ਜਿਹੜੀ ਉਹਨਾਂ ਦੀ ਉਹਦੇ ਵਿੱਚ ਵੀ ਹੈ ਸੀ ਕਿ ਨਹੀਂ ਜਿਹੜੇ ਇਹਨਾਂ ਦੇ ਗੁਰਦੁਆਰੇ ਸਨ ਉਹਨਾਂ ਵਿੱਚ ਵੀ ਖੂਹੀਆਂ ਖਾਈਆਂ ਸਨ ਆਹੋ ਤੇ ਸਨ ਸਾਰਾ ਕੁਝ ਸੀ ਤੇ ਮੁਸਲਮਾਨਾਂ ਦੇ ਸਿੱਖਾਂ ਦਾ ਆਪਸ ਵਿੱਚ ਮਿਲਣ ਵਰਤਨ ਕਿਵੇਂ ਦਾ ਥੋੜਾ ਦੱਸੋ ਬਸ ਇਸੇ ਤਰ੍ਹਾਂ ਸੀ ਲੜਾਈ ਝਗੜਾ ਤੇ ਨਹੀਂ ਕਰਦੇ ਨਾ ਹੂੰ ਝਗੜਾ ਫਸਾਦ ਇਹ ਜੇ ਸੋਨਾ ਸ਼ਰਾਬ ਸ਼ਰੂਬ ਪੀ ਕੇ ਲੰਘਣਾ ਟੱਪਣਾ ਅੱਛਾ ਤੇ ਉਹ ਸਾਡੇ ਵਡੇਰਿਆਂ ਨੇ ਆਖਿਆ ਵੀ ਸਾਨੂੰ ਤਕਲੀਫ ਆ
ਉਹਨਾਂ ਆਖਿਆ ਵੀ ਜਿਹੜਾ ਇੱਥੋਂ ਲੰਘੇ ਤੁਸੀਂ ਫੜ ਕੇ ਤੇ ਉਹਨੂੰ ਲਿੱਤਰ ਠੋਕੋ। ਉਹਨਾਂ ਸਿੱਖਾਂ ਦੇ ਬਾਬਿਆਂ ਨੇ ਕਿਹਾ ਆਹੋ ਵੀ ਜਿਹੜਾ ਨਹੀਂ ਹਟਦੇ ਆਹੋ ਭਾਵੇਂ ਉਹ ਸਾਡਾ ਭਾਵੇਂ ਤੁਹਾਡਾ ਇੱਕ ਦੋ ਨੂੰ ਮਾਰਿਆ ਮੁਰਿਆ ਹੂੰ ਹੂੰ ਉਹ ਅੱਜ ਮੁੜ ਕੇ ਬਣ ਰੜ ਕੇ ਫਿਰ ਨਹੀਂ ਪੀ ਕੇ ਨਾ ਜ਼ਮੀਨਾਂ ਉਹਨਾਂ ਦੀ ਮੰਗਦੇ ਸਨ ਸਾਡੇ ਵਡੇਰੇ। ਅੱਛਾ ਤੁਸੀਂ ਕਿੰਨਾ ਦੀ ਮੰਗ ਰਹੇ ਹੋ ਪਹਿਲੇ? ਅਸੀਂ ਉਹਦੇ ਨਾਂ ਸੀ ਭੱਗੂ ਮੇਰਾ ਖਿਆਲ ਕੀ ਸੀ ਉਹਦਾ ਨਾਂ ਭੰਗੀ ਵਿਆਹ ਚਲ ਆਪਣਾ ਨਹੀਂ ਜਿੱਥੇ ਜੋਈਏ ਸਨ ਉਹ ਚਲ ਜਿੱਥੇ ਮਨਸ਼ਾ ਹੋਣ ਉਹ ਸਾਰੀਏ ਤੇ ਉਹ ਲਾਂਦੇ ਕੋਗੀ ਵਾਲਾ ਸੀ ਆਪਣਾ ਉਹਦਾ ਮਰੱਬਾ ਉੱਥੇ ਉਹ ਤੁਸੀਂ ਬੰਦ ਰਹੇ ਹੋ? ਆਹੋ ਸਾਡੇ ਵਡੇਰੇ ਉੱਥੇ ਹੀ ਸਨ। ਤੇ ਬਾਬੇ ਜਦੋਂ ਈਦ ਆਉਂਦੀ ਸੀ ਆਪਣੇ ਮੁਸਲਮਾਨਾਂ ਦੀ ਵੱਡੀ ਈਦ ਜੀ ਤੇ ਉਦੋਂ ਤੁਹਾਨੂੰ ਕੁਰਬਾਨੀ ਕਰੂਣੀ ਕਰਨ ਤੋਂ ਰੋਕਦੇ ਤੇ ਨਹੀਂ ਹਾਂ ਕਰਨ ਦਿੰਦੇ ਹਾਂ ਜਾਂ ਨਾ ਕਰਨ ਦਿੰਦੇ ਹਾਂ? ਨਾ ਨਾ ਕੋਈ ਵੀ ਨਹੀਂ ਸੀ ਕਰਦਾ। ਛੋਟੀ ਵੀ ਨਹੀਂ ਹੈ ਕਰਨ ਦਿੰਦੇ ਬੱਕਰਾ ਬੁਕਰਾ? ਉਹ ਤੇ ਚੋਰੀ ਛੱਪੀ ਖਾਣਾ ਕਿਸੇ ਹਾਂ ਕੱਟਾ ਬੱਚਾ ਮੈਂ ਬੱਕਰਿਆਂ ਦੀ ਗੱਲ ਕਰਨਾ। ਬੱਕਰੇ ਨਹੀਂ ਬੱਕਰਾ ਕਰ ਲਈਦਾ ਸੀ। ਉਹ ਕਰਨ ਦਿੰਦੇ ਹਾਂ ਆਹੋ ਵੱਡੇ ਤੋਂ ਰੋਕਦੇ? ਆਹ ਕਿਉਂਕਿ ਉਹਨਾਂ ਆਪਣਾ ਕਰਨਾ ਹੁੰਦਾ ਸੀ ਇਹਦਾ ਆਪਣਾ ਕਰਨਾ ਹੁੰਦਾ ਸੀ। ਤੇ ਬਾਬੇ ਜਦੋਂ ਉਹਨਾਂ ਦੇ ਸ਼ਾਦੀ ਸ਼ੁਦੀ ਹੁੰਦੀ ਸੀ ਤੇ ਤੁਸੀਂ ਉਹਨਾਂ ਨਾਲ ਪਹਿਲੀ ਪੁਲੀ ਮੈਂ ਤੁਹਾਨੂੰ ਕੋਈ ਸਾਦੇ ਹਾਂ ਬੁਲਾਉਂਦੇ ਹਾਂ ਜਾਂ ਨਹੀਂ? ਉਹ ਰੋਟੀ ਪਾਣੀ ਖਾ ਖੋ ਲੈਂਦੇ ਸਨ ਰਲ ਕੇ। ਅੱਛਾ ਅੱਛਾ ਸਹੀ। ਅਸੀਂ ਆਪ ਖਾਂਦੇ ਰਹੇ ਐਵੇਂ ਬੈਠੀਏ ਵੀ ਨਹੀਂ। ਆਹੋ ਸਹੀ ਸਹੀ। ਮੱਝਾਂ ਉਹਨਾਂ ਦੀਆਂ ਚੋਕ ਲਈ ਜਾਣਾ ਦੁੱਧ ਦੇਣਾ ਘਰ ਜਾ ਕੇ। ਮੱਝਾਂ ਚੋ ਕੇ ਉਹਨਾਂ ਦੇ ਘਰ ਪਹੁੰਚਾ ਕੇ ਆਉਣਾ? ਆਹੋ ਪੱਠੇ ਵੀ ਪਾਣੇ। ਹੂੰ ਕੋਈ ਕਲਾਕਾਰ ਆ ਤੇ ਉਹਦਾ ਨਹੀਂ ਟਾਈਮ ਇੱਕ ਮਿਸਾਲ ਆ ਕਿ ਉਹ ਸਾਨੂੰ ਜ਼ਮੀਨ ਵੀ ਅਸਾਂ ਬਾਣੀ ਅਸਾਂ ਪੱਠੇ ਪੁੱਠੇ ਵੀ ਉਹਨਾਂ ਦੀ ਪਾਣੇ। ਅੱਛਾ ਅੱਛਾ ਅੱਛਾ। ਆਪਣੀਆਂ ਨੂੰ ਉਹਨਾਂ ਦੀ ਵੀ ਤੇ ਸ਼ਾਮ ਨੂੰ ਚੋ ਕੇ ਤੇ ਦੁੱਧ ਉੱਧਰ ਲੈ ਆਉਣਾ। ਇਹ ਕਿਹੜੇ ਘਰ ਦੀ ਗੱਲ ਕਰਨ ਦੇ? ਉਹ ਸਾਡਾ ਮੁੰਡਾ ਆ ਮੇਵਾ ਉਹਦੇ ਨਾਂ ਸੀ ਮੇਵਾ ਸਿੰਘ। ਆਹੋ ਉਹਨਾਂ ਦੀ ਮੱਝਾਂ ਮੁੱਝਾਂ ਚੋ ਕੇ ਦੁੱਧ ਉਹਨਾਂ ਕਰਦੇ? ਆਹ ਦੋ ਮੱਝਾਂ ਸਨ ਉਹਦੀਆਂ। ਅੱਛਾ ਅੱਛਾ। ਉਹਨਾਂ ਦਾ ਘਰ ਕਿੱਥੇ ਕਰਕੇ ਸੀ ਬਾਬਾ? ਉਹ ਵਿਚਲੇ ਸਨ ਸੀ ਪਿੰਡ ਦੇ। ਅੱਛਾ ਅੱਛਾ ਬਸ ਸਹੀ ਸਹੀ। ਹੋਰ ਕੋਈ ਬਜ਼ੁਰਗ ਉਹਨਾਂ ਦੇ ਉਸ ਟਾਈਮ ਦੀ ਗੱਲ ਸੁਣਾਓ ਕੋਈ ਸਿੱਖਾਂ ਦੇ ਆਪਸ 'ਚ? ਆਪ ਵਿੱਚ ਕੀ ਉਹ ਆਪ ਵਿੱਚ ਬਲਾਦਰੀਆਂ ਸਨ ਲੱਗੇ ਫਿਰਦੇ ਸਨ। ਨਹੀਂ ਕੋਈ ਲੜਾਈ ਕੋਈ ਐਵੇਂ ਦਾ ਕੋਈ ਵਾਕਿਆ ਕੋਈ? ਲੜਾਈਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਬਸ। ਹਾਂ ਕੋਈ ਨਾਲ ਦੇ ਪਿੰਡਾਂ ਸਿੱਖਾਂ ਦਾ ਪਤਾ ਕੋਈ ਸਿੱਖ ਸਰਦਾਰਾਂ ਦੇ ਕੋਈ ਨਾਵਾਂ ਦੇ ਨਾਲ ਨਾਲ ਜਿਹੜੇ ਪਿੰਡ ਨੇ ਕੋਈ ਬੋੜ ਦਾ ਹੋਵੇ ਕੋਈ ਸਰਦਾਰ ਬੋੜਾਂ ਦਾ ਜਾਂ ਹੋਰ ਕਿਸੇ ਪਿੰਡ ਦਾ ਨਾਲ ਦੇ ਤੁਹਾਨੂੰ ਪਤਾ ਹੋਵੇ? ਨਹੀਂ ਨਹੀਂ ਉੱਧਰ ਦਾ ਕੋਈ ਨਹੀਂ ਪਤਾ ਐਵੇਂ ਪੇ ਆਖੀਏ ਪੇ। ਆ ਪਾਲਾ ਬਾੜੀਆ ਇੱਕ ਹੁੰਦਾ ਸੀ ਆ ਬਾੜਾਂ ਦਾ ਉਹ ਘੁਲਦਾ ਸੀ ਉਦੋਂ ਸਾਡੇ ਵਡੇਰਿਆਂ ਨਾਲ ਲਗਾ ਕੀ ਸੀ ਉਹਦਾ ਨਾਂ? ਪਾਲਾ ਆਲਾ ਸਿੰਘ। ਅੱਛਾ ਅੱਛਾ। ਤੁਹਾਡੇ ਇੱਥੋਂ ਦੇ ਪਿੰਡ ਦੇ ਕੋਈ ਨਹੀਂ ਸਨ ਸਿੱਖ ਜਿਹੜੇ ਘੁਲਦੇ? ਉਹਨੇ ਉਹ ਸਾਡਾ ਇਹਦਾ ਦੱਸਦੇ ਹੀ ਸੀ। ਅੱਛਾ ਹਾਂ ਤੇ ਉਹ ਘੁਲਦਾ ਆਪਣਾ ਸਮਝੀ ਖੇਡਦਾ ਸੀ। ਅੱਛਾ ਜੀ। ਇੱਥੇ ਅਗਲੇ ਦਾ ਬੁੱਕ ਪੜਨਾ ਇੱਥੋਂ। ਅੱਛਾ ਅੱਛਾ। ਜਦੋਂ ਬਾਂਹ ਫੜਨੀ ਹੈਗੀ ਨਾ ਬੜੀ ਜੋ ਬਾਲਾ ਬਾੜੀਆ ਸੀ ਉਹ ਘੁਲਦਾ ਸੀ। ਅੱਛਾ ਅੱਛਾ ਅੱਛਾ। ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਹੋਰ ਅਸਾਂ ਵੇਖਿਆ ਵਕਤ ਕੋਈ ਨਹੀਂ। ਨਹੀਂ ਉਹ ਬਹੁਤੇ ਵਡੇਰੇ ਉਦੋਂ ਉਸ ਟਾਈਮ ਤੁਸੀਂ 14-15 ਸਾਲ ਹੋ ਤੱਕ ਉਸ ਟਾਈਮ ਤੁਹਾਡੀ ਉਮਰ ਦੇ ਹੁਣ ਆ ਉਹ ਤਗੜੇ ਸਨ ਬਾਬੇ ਉਹ 47 ਨਾਲ ਇੱਥੇ ਪਿੰਡ ਵਿੱਚ ਕੋਈ ਮੇਲਾ ਲੱਗਦਾ ਸੀ? ਲੱਗਦੇ ਸਨ ਜੋ ਮੇਲੇ ਲੱਗਦਾ ਸੀ ਆਪਣਾ ਹਕੀਮ ਦਾ ਹੀ ਇਹਦਾ। ਕਿਹੜਾ? ਆ ਅਬਦਲ ਹਕੀਮ। ਨਹੀਂ ਨਹੀਂ ਕਿੱਥੇ ਥੋੜਾ ਦੱਸੋ ਨਾ। ਆ ਚੜ੍ਹਦੀ ਪਾਸੇ ਆ ਇਹ ਸਾਈਡ ਤੇ? ਆ ਸੇ ਮੱਲੇ ਉਹ ਜਿੱਥੇ ਹੁਣ। ਅੱਛਾ 47 ਤੋਂ ਪਹਿਲਾਂ ਵੀ ਲੱਗਦਾ ਸੀ ਉਹ? ਆਹੋ ਸਿੱਖਾਂ ਦੇ ਹੁੰਦਿਆਂ ਵੀ ਲੱਗਦਾ ਰਿਹਾ। ਅੱਛਾ ਅੱਛਾ। ਸਿੱਖ ਵੀ ਮੰਨਤਾਂ ਮੁੰਤਾਂ ਕਰਦੇ ਹਾਂ ਕਿ? ਆਹੋ ਤੇ ਹੋਰ ਰਲ ਕੇ ਚ ਬੈਠੇ ਸਨ ਸਾਰੇ। ਹਾਂ ਹਾਂ। ਬਾਬੇ ਕੌਡੀ ਵੀ ਹੁੰਦੀ ਸੀ ਮੇਲੇ ਤੇ? ਕੌਡੀਆਂ ਸਭ ਕੁਝ ਹੁੰਦਾ ਸੀ ਘੋਲ ਵੀ ਹੁੰਦੇ ਸਨ। ਅੱਛਾ ਸਿੱਖਾਂ ਦੇ ਕੋਈ ਕੌਡੀ ਖੇਡਦੇ ਹੁਣ ਪਿੰਡ ਦੇ? ਸਾਡੇ ਪਿੰਡ ਦੇ ਦੋ ਘੁਲਦੇ ਸਨ ਇੱਕ ਮੁੰਡਾ ਕੇਰੂ ਸੀ ਆਪਣਾ ਨਾਵਿਆਂ ਦਾ। ਅੱਛਾ। ਤੇ ਇੱਕ ਰਾਮਾ ਜੋਈਆ ਸੀ। ਇਹ ਦੋਵੇਂ ਸਿੱਖ ਨੇ ਦੱਸਣ ਦੇ? ਨਹੀਂ ਇੱਕ ਮੁਸਲਮਾਨ ਸੀ ਜੀ। ਰਾਮਾ ਮੁਸਲਮਾਨ ਸੀ ਦੂਸਰਾ ਜਿਹੜਾ ਕੀ ਦੱਸੇ ਦੂਸਰੇ ਨਾਂ? ਕਿ ਉਹਦੇ ਨਾਲ ਕੇਰੂ ਸੀ। ਕੇਰੂ ਸਿੰਘ। ਹਾਂ ਤੇ ਉਹ ਕੀ ਕੌਡੀ ਖੇਡਦਾ ਸੀ? ਨਹੀਂ ਉਹ ਘੁਲਦੇ ਘਲਦੇ ਸਨ ਜੀ ਮੁੰਡੇ ਹੀ ਸਨ ਹਿਸਾਬ ਨਾਲ। ਬਾਬੇ ਤੁਹਾਡੇ ਪਿੰਡ ਦਾ ਕੋਈ ਪਟੱਥਾ ਖੇਡਦਾ ਹੋਵੇ ਜਾਂ ਉਹ ਗੱਤਕਾ? ਭਲੱਥਾ ਵੀ ਬਥੇਰੇ ਖੇਡਦੇ ਸਨ ਹੁਣ ਸਾਨੂੰ ਨਾਵਾਂ ਦੇ ਨਹੀਂ ਪਤਾ ਤੇ ਐਵੇਂ ਨਹੀਂ ਕਿਹਦਾ ਨਾ ਯਾਦ ਹੈ ਬਿਲਕੁਲ ਨਹੀਂ ਹੁੰਦਾ ਤੇ ਕਿਹੜਾ ਵੀ ਤੁਹਾਨੂੰ ਕਹਿਣਾ ਵੀ ਧੱਕੇ ਨਾਲ ਤੁਸੀਂ ਯਾਦ ਹੋਏਗਾ ਦੱਸੋਗੇ ਨਾ ਵਕਤ ਵੀ ਬੜਾ ਹੋ ਗਿਆ। ਆਹੋ ਮੇਰਾ ਕਹਿਣ ਦਾ ਮਕਸਦ ਜੀ ਕੋਈ ਹੈ ਸਨ ਬਾਬੇ ਉਹਨਾਂ ਦੇ ਜਿਹੜੇ ਐਵੇਂ ਖੇਡਦੇ ਹਨ? ਆਹੋ ਖੇਡਦੇ ਰਹੇ ਨੇ ਮੰਡੀਰ ਵੀ ਖੇਡਦੀ ਸੀ। ਅੱਛਾ ਅੱਛਾ ਅੱਛਾ। ਅੱਖੀਂ ਬੰਨ ਲੈਣੀਆਂ ਬੰਦਾ ਲੰਮਾ ਪਾ ਦੇਣਾ ਤਲਵਾਰ ਨਾਲ ਉਹ ਮੂਲੀ ਧਰ ਦੇਣੀ ਤੇ ਘੁੰਗਲੂ ਧਰ ਦੇਣਾ ਜਾਂ ਹੋਰ ਕੋਈ। ਅੱਛਾ। ਤੇ ਉਹ ਅੱਖੀ ਬੰਨ ਕੇ ਤੇ ਉਹ ਤਲਵਾਰ ਨਾਲ ਡੱਕਰੇ ਕਰਨੇ। ਇਹ ਕਰਦਾ ਉਹ ਸੀ ਜਿਹੜੇ ਤਲਵਾਰ ਹੁੰਦੀ ਉਹ ਉਹਦੀਆਂ ਅੱਖਾਂ ਬੰਨ੍ਹਦੇ ਸਨ? ਆਹ ਉਹ ਜੀ। ਅੱਛਾ ਅੱਛਾ। ਉਹ ਆ ਸੋਹਣੀ ਸੀ ਬਾਬਿਆਂ ਦਾ। ਸੋਹਣੀ ਬਾਬਿਆਂ ਦਾ ਉਹ ਇੰਜ ਕਰਦਾ ਸੀ? ਆਹ ਅੱਖਾਂ ਇੰਨਾ ਨਿਸ਼ਾਨਾ ਸੀ ਕਿ ਉਹ ਥੱਲੇ ਬੰਦੇ ਨਹੀਂ ਵੱਜਣ ਦਿੰਦਾ
ਨਾ ਮੂਲੀ ਕੱਟੀ ਜਾਂਦੀ ਸੀ। ਆ ਉਹਨੇ ਹਿਸਾਬ ਨਾਲ ਹੀ ਮਾਰਨਾ ਬਸ, ਅਸੀਂ ਆਪ ਵਹਿੰਦੇ ਰਹੇ ਹਾਂ। ਅੱਛਾ ਅੱਛਾ। ਸੋਹਣੀ ਸਿੰਘ ਹੈ। ਹਾਂ ਉਦੋਂ ਕਿੱਡਾ ਕੁ ਸੀ ਸੋਹਣੀ ਸਿੰਘ? ਉਹ ਗੱਭਰੂ ਸੀਗੇ। ਯਾਨੀ ਤੁਹਾਡੇ ਤੋਂ ਕੋਈ 10 ਸਾਲ ਵੱਡਾ ਸੀ ਉਸ ਟਾਈਮ? ਆਹ ਵਿਆਹੇ ਸਨ ਉਹ। ਅੱਛਾ ਅੱਛਾ। ਸਹੀ 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 ਸਹੀ। ਤੇ ਬਾਬੇ ਕੋਈ ਸਰਦਾਰਾਂ ਵਿੱਚੋਂ ਜਵਾਨ ਕਿਹੜਾ ਸੀ ਸਾਰਿਆਂ ਨੂੰ ਕੱਦ ਕਾਠ ਵਾਲਾ? ਕੱਦ ਕਾਠ ਵਾਲੇ ਤੇ ਸਾਰੇ ਇੱਕ ਦੂਜੇ ਤੋਂ ਵਾਧੂ ਸਨ। ਆਂਦੇ ਬੜੇ ਬੜੇ ਜਵਾਨ ਹੁੰਦੇ ਨੇ, ਮੇਰਾ ਕੱਦ ਇੰਜ ਮੋਟੇ ਤਾਜ਼ੇ ਤੇ। ਜਿਆ ਅੱਛਾ ਅੱਛਾ। ਤੁਹਾਨੂੰ ਕੋਈ ਯਾਦ ਹੈ ਕਿਹੜਾ ਜ਼ਿਆਦਾ ਜਵਾਨ ਸੀ? ਕਿਸੇ ਦਾ ਨਾਮ ਹੋਵੇ ਕਦੇ ਦਾ? ਉਹ ਜਵਾਨ ਸਪੈਸ਼ਲ ਅਸੀਂ ਜਿਹੜੇ ਉਹਨਾਂ ਦੇ ਕਹਿਣ ਤੇ ਆਣ ਕੇ ਤੁਹਾਡੇ ਨਾਲ ਗੱਲ ਹਾਂ ਸਾਰੇ ਇੱਕੋ ਜੀ, ਸਾਰੇ ਇੱਕ ਦੂਜੇ ਤੇ ਚੰਗਾ ਸਾਹਿਬ ਤਗੜੇ ਹੀ ਸਨ, ਮਾੜਾ ਕੋਈ ਵੀ ਨਹੀਂ ਸੀ। ਅੱਛਾ ਅੱਛਾ। ਹਾਂ ਕੱਦ ਦਾ ਤੇ ਮੁੜ ਫਰਕ ਹੁੰਦਾ, ਮੈਂ ਹੁਣ ਤੇਰੇ ਨਾਲ ਅੱਧੋ ਅੱਧਾ ਹਾਂਜੀ ਹਾਂਜੀ। ਇਹ ਹਿਸਾਬ ਹੈ। ਮੈਂ ਇਹੋ ਪੁੱਛਣਾ ਕਿ ਤੁਹਾਡਾ ਕੱਦ ਵਿੱਚ ਸਾਰਿਆਂ ਨਾਲੋਂ ਵੱਡਾ ਜਵਾਨ ਕਿਹੜਾ ਸੀ? ਉਹ ਹੈ ਯਾਦ ਕਿਸੇ ਦਾ ਕਿਹੜਾ ਬਾਬਾ ਸੀ? ਜਵਾਨ ਇੱਥੇ ਉਹ ਆ ਟੋਡਰ ਵੀ ਬਥੇਰੇ ਜਵਾਨ ਸਨ। ਕਿਹੜੇ ਟੋਟਲ? ਮੇਰ ਕੇ ਉਹ ਮੇਹਰ ਮਸੀਹ ਸਿੰਘ ਦੇ ਕੇ? ਹਾਂ ਬਹੁਤ ਜਵਾਨ ਸਨ ਉਹ ਵੀ। ਹਾਂ 3-4 ਭਰਾ ਸਨ। ਇਹ ਤੇ ਜਿਹੜਾ ਪਾਲਾ ਸਿੰਘ ਸੀ ਉਹ ਜਿਹੜਾ ਹੈ ਕੀ ਉਹਦਾ ਨਾਂ ਨੰਬਰਦਾਰ, ਆਹੋ ਉਹ ਮਧਰੇ ਕੱਦ ਇੱਕ ਬਾਬਾ ਜਵਾਨ ਸੀ? ਨਹੀਂ ਪੂਰਾ ਹੀ ਸੀ ਉਹ। ਨਾ ਮਧਰਾ ਸੀ ਨਾ ਹਾਂ। ਉੱਚਾ ਸੀ। ਅੱਛਾ ਅੱਛਾ। ਸਹੀ ਸਹੀ। ਬਾਬਾ ਜਦੋਂ ਉਦੋਂ ਕੋਈ ਕਿਸੇ ਦਾ ਕੇਸ ਜਾਂ ਮਾੜਾ ਮੋਟਾ ਇੰਜ ਕੋ ਹੁੰਦਾ ਸੀ, ਇੱਥੇ ਪੁਲਿਸ ਆਂਦੇ ਪੁਲਿਸ ਉਹਨਾਂ ਕੋਲ ਆਉਂਦੀ ਹੁੰਦੀ ਸੀ ਪਹਿਲੇ? ਆਹੋ ਤੇ ਉਹ ਇੱਥੇ ਉਹਨਾਂ ਉਹ ਡੇਰੇ 'ਚ ਬਹਿ ਕੇ ਤੇ ਉੱਥੇ ਹੀ ਉਹਨਾਂ ਸੰਭਾਲ ਲੈਣਾ। ਨਹੀਂ ਤੇ ਉਹ ਪੁਲਿਸ ਕਿਹਨਾਂ ਕੋਲ ਆਉਂਦੀ ਸੀ? ਨੰਬਰਦਾਰਾਂ ਕੋਲ? ਆਹੋ ਤੇ ਨੰਬਰਦਾਰੀ ਫੈਸਲਾ ਜੋ ਕਰਨਾ ਉਹ ਪੁਲਿਸ ਵਾਲਿਆਂ ਨੂੰ ਕਹਿਣਾ ਵੀ ਉੱਥੇ ਹੀ। ਅਸੀਂ ਆਪੇ ਨਿਬੇੜਨਾ। ਹਾਂ ਅੱਛਾ ਅੱਛਾ ਅੱਛਾ। ਸਹੀ ਹੈ। ਹੋਰ ਕੋਈ ਗੱਲ ਕੋਈ ਸੁਣਾਓ ਬਜ਼ੁਰਗਾਂ ਦੀ, ਐਵੇਂ ਜਿਵੇਂ ਦੱਸਿਆ ਤੁਸੀਂ ਉਹ ਮੂਲੀ ਘਟਦਾ ਜਿਵੇਂ ਦੀ ਹੋਰ ਕੋਈ ਹੋਵੇ? ਹੋਰ ਹੁਣ ਕੋਈ ਵੇਖੀ ਹੋਵੇ ਤੇ ਦਸੀਏ। ਨਹੀਂ ਕੋਈ ਹੋਵੇ ਕੋਈ ਐਵੇਂ ਦੀ ਸੁਣਾਓ। ਨਹੀਂ ਉਦੋਂ ਤੇ ਸਾਰਾ ਕੁਝ ਹੀ ਇੱਕ ਦੂਜੇ ਨੂੰ ਵਹਿੰਦੇ ਜੂ ਸਾਂ ਤੇ ਦੱਸਦੇ ਸਾਂ, ਹਾਂਜੀ ਸੁਣਦੇ ਵੀ ਸਾਂ। ਆਹੋ ਤੁਸੀਂ ਕਹਿ ਰਹੇ ਵਿੱਚ ਖਲੋਤਾ ਹੋਣਾ ਜਦੋਂ ਹੁਣ ਉਮਰ ਹੀ ਲੰਘ ਚਲੀ ਉਹ ਸਾਬ ਆਪਣੇ ਨਾਲ। ਤੁਹਾਡੇ ਵੱਡਿਆਂ ਦਾ ਕੋਈ ਮੁਸਲਮਾਨਾਂ ਦਾ ਕੋਈ ਕਾਰਨਾਮਾ ਸੁਣਾਉਣਾ ਕੋਈ ਐਵੇਂ ਦਾ ਹੈ ਸੀ ਵਡੇਰਾ ਕੋਈ ਆਪਣਾ, ਭਾਵੇਂ ਨਹੀਂ ਤੁਹਾਡਾ ਹੋਰ ਕੋਈ ਮੁਸਲਮਾਨ ਹੋਵੇ? ਵਡੇਰੇ ਸਾਡੇ ਆਪਣੇ ਤਗੜੇ ਸਨ ਸਰ। ਅੱਛਾ ਤੇ ਬਰਾਦਰੀ ਕਿਹੜੀ ਕਿਹੜੀ ਬੈਠੀ ਸੀ ਉਸ ਟਾਈਮ ਦੱਸੇ ਥੋੜੀ? ਇਹ ਸਿੱਖ ਸਨ ਤੇ ਆਪਣਾ ਨਸਾਰੀ ਸਨ ਤੇ ਉਹ ਭੱਟੀ ਸਨ ਤੇ ਜਿਹੜੇ ਮੁਸਲਮਾਨਾਂ ਵਿੱਚੋਂ ਭੱਟੀ ਅੰਸਾਰੀ ਹੋਰ ਕਿਹੜਾ? ਉਹ ਮਸੱਲੀ ਸਨ ਆਪਣਾ ਮੁਸਲਮ ਸ਼ੇਖ। ਅੱਛਾ ਅੱਛਾ ਉਹ ਸਨ। ਹਾਂ ਅੱਛਾ ਇਹਨਾਂ ਤੋਂ ਇਲਾਵਾ ਬਾਕੀ ਸਿੱਖ ਸਨ? ਦੂਜੇ ਸਾਰੇ ਸਿੱਖ ਹੀ ਸਨ, ਹਿੰਦੂ ਵੀ ਤੇ ਮਹਿਰੇ ਵੀ ਤੇ ਸਾਰਾ ਕੁਝ, ਬਾਹਮਣ ਵੀ, ਅੱਛਾ ਅੱਛਾ ਅੱਛਾ। ਖੱਤਰੀ ਵੀ, ਹਾਂ ਹਾਂ। ਇਹ ਸਾਰੀਆਂ ਕੌਮਾਂ ਹੀ ਸਨ। ਬਜ਼ੁਰਗੋ ਜਿਹੜਾ ਇੱਥੋਂ ਤੁਹਾਡੇ ਅਜਿਹਾ ਤੁਸੀਂ ਨਾਂ ਦੱਸਣੇ ਨਾ ਜਿਹੜੇ ਇੱਥੋਂ ਗਏ ਨੇ ਆਹੋ ਚੜ੍ਹਦੇ ਪੰਜਾਬ, ਉਹ ਇਸ ਟਾਈਮ ਜ਼ਿਲ੍ਹਾ ਕਰਨਾਲ ਤੇ ਪਿੰਡ ਦਾ ਨਾਂ ਹੈ ਨੀਸੰਗ। ਹਾਂ ਮੀਸਨ। ਤਹਿਸੀਲ ਹੈ ਨੀਸੰਗ। ਅੱਛਾ ਨੀਸੰਗ ਅੱਛਾ ਤਹਿਸੀਲ ਹੈ ਉੱਥੋਂ ਦੀ। ਉਹ ਉੱਥੇ ਬੈਠੇ ਹੋਏ ਨੇ ਤੁਹਾਡੇ ਸਹੀ ਜਿਹੜੇ ਗਏ ਨੇ ਜਿਹਨੇ। ਪਾਲਾ ਸਿੰਘ ਕੇ ਵੀ ਉੱਥੇ ਹੀ ਨੇ ਸਹੀ ਹੈ। ਜਿਹੜੇ ਤੁਸੀਂ ਦੱਸਿਆ ਨਾ ਪਾਲਾ ਸਿੰਘ, ਉਹਨਾਂ ਦੇ ਪੁੱਤਰ ਨਾਲ ਤੇਰੀ ਗੱਲ ਵੀ ਕਰਾਉਣੀ ਹੁਣ ਕਰਾਉਣ ਲੱਗੇ ਬਸ। ਚਲੋ ਹੋਰ ਕੋਈ ਗੱਲਬਾਤ ਹੈ? ਨਾ ਹਾਂ ਹੋਰ ਹੁਣ ਜਿਹੜੀ ਵੇਖੀ ਉਹ ਤੁਹਾਨੂੰ ਦੱਸ ਦਿੱਤੀ ਹੈ, ਹੋਰ ਹੁਣ ਕਿਹੜਾ। ਹਾਂ ਅੱਛਾ ਅੱਛਾ। ਅੱਛਾ ਬਜ਼ੁਰਗੋ ਜੀ ਉਹ 47 ਵੇਲੇ ਚਲੇ ਗਏ ਉਧਰ, ਹਾਂ ਬਾਅਦ 'ਚ ਆਪਣਾ ਪਿੰਡ ਵੇਖਣ ਕੋ ਆਇਆ ਸਿੱਖ ਤੇ? ਆਉਂਦੇ ਸਨ ਬਸ, ਉਹ ਕੋਈ ਦਿਹਾੜੀ ਡਾਂਗੀ ਆਏ ਨੇ ਮੁੜ ਮੇਰਾ ਕੇ। ਕਹਿਣ ਦਾ ਮਕਸਦ ਹੈ ਕਿ ਕੋਈ ਆਇਆ ਤੁਹਾਨੂੰ ਨਾ ਯਾਦ ਹੈ, ਤੁਹਾਨੂੰ ਆਣ ਕੇ ਮਿਲਿਆ? ਉਹ ਸਾਡੇ ਕੋਲ ਤੇ ਉਸ ਮੁੰਡੇ ਨੇ ਸੁਣਿਆ ਘੱਲਿਆ ਸੀ ਤੇ ਮੈਂ ਆਟਾ ਉਟਾ ਕੋਈ ਨਹੀਂ ਲੱਗਿਆ, ਦੂਜੇ ਤੇ ਗੱਡੇ ਲੈ ਗਏ ਸਨ ਜੋ ਜਾ ਕੇ। ਜਦੋਂ ਚਲੇ ਗਏ ਨਾ ਉਧਰ ਹਾਂ 47 ਉਧਰ ਚਲੇ ਗਏ, ਉੱਥੋਂ 2-4 ਸਾਲ ਬਾਅਦ 5 ਸਾਲ ਬਾਅਦ ਨਾ ਆਉਂਦੇ ਉਦੋਂ ਪਿੱਛੇ ਸਾਡੇ ਪਿੰਡ 'ਚ ਇੱਥੇ ਮੈਂ ਨਾ ਕੋਈ ਆਇਆ, ਇਹਦਾ ਸੰਦੋਖੇ ਦਾ ਮੁੰਡਾ ਹੀ ਆਇਆ। ਦੋ ਵੀ ਪਿਓ ਪੁੱਤਰ ਹੀ ਆਏ ਸਨ। ਕੌਣ ਆਇਆ ਸੀ? ਸੱਜਣ ਸਈਦ ਸੱਜਣ ਸਿੰਘ ਸੰਦੋਖੇ ਦਾ, ਜਿਹੜਾ ਮੁਸਲਮਾਨ ਹੋ ਗਿਆ ਉਹਦਾ ਮੁੰਡਾ। ਉਹ ਆਇਆ ਸੀ ਇੱਥੇ ਮਿਲਣ? ਉਹ ਇੱਥੇ ਰਿਹਾ 4-5 ਦਿਨ। ਅੱਛਾ ਆਇਆ ਸੀ, ਤੁਹਾਨੂੰ ਮਿਲਿਆ ਸੀ? ਨਹੀਂ ਤੁਹਾਡੇ ਵੱਡਿਆਂ ਨੂੰ ਮਿਲਿਆ ਹੋਵੇ? ਆਹੋ ਅੱਛਾ 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 ਸਹੀ ਹੈ। ਤੇ ਇੱਥੇ ਜਿਹੜੇ ਖੱਤਰੀ ਨੇ ਬਾਬੇ ਉਹਨਾਂ ਦਾ ਨਾਂ ਕਿਸੇ ਦਾ ਯਾਦ ਹੈ? ਖੱਤਰੀ ਦਾ ਨਾਂ ਯਾਦ ਹੈ ਤੁਹਾਨੂੰ? ਨਾ ਭਈਆ ਮੈਂ ਅੱਛਾ ਕੋਈ ਕਿਸੇ ਖੱਤਰੀ ਦੀ ਦੁਕਾਨਾਂ ਇੱਥੇ ਹੋਣ? ਦੁਕਾਨਾਂ ਵੀ ਬੜੀਆਂ ਸਨ। ਕਾਹਦੀਆਂ ਦੁਕਾਨਾਂ ਬਜ਼ੁਰਗ? ਬਸ ਕਿਸੇ ਦੀ ਆਪਣਾ ਕਰਿਆਨੇ ਵਾਲੀ, ਕਿਸੇ ਦੀ ਕੱਪੜੇ ਦੀ, ਕਿਸੇ ਦੀ ਵਪਾਰ ਦੀ ਹਜੇ ਕੋਈ ਪੁਰਾਣੀ ਦੁਕਾਨ ਹੋਈ ਆ ਉਹਨਾਂ ਦਾ ਦਰਵਾਜ਼ਾ ਜਿਹੜਾ ਹੋਏ ਤੇ ਮੌਜੂਦਾ? ਨਹੀਂ ਕੋਈ ਨਹੀਂ ਹੁਣ ਖਤਮ ਸਾਰਾ ਕੁਝ? ਸਾਰਾ ਕੋਈ ਟਾਟ ਹੋ ਗਿਆ। ਨਹੀਂ ਸ਼ਾਇਦ ਮੈਂ ਦਰਵਾਜ਼ੇ ਕੋਲ ਲੱਗਾ ਵੱਡੇ ਬੂਹੇ ਜਿਹੜੇ ਨੇ ਉਹ ਸਿੱਖਾਂ ਦੇ ਹੀ ਨੇ। ਉਹੀ ਮੈਂ ਕਹਿ ਰਿਹਾ ਨਾ, ਉਹ ਫਾਟਕ ਜਿਹੇ ਡਬਲ ਹੁੰਦੇ ਹਨ। ਆਹੋ ਅੱਛਾ ਅੱਛਾ ਉਹ ਵਿਜਲੀ ਬਾਜ਼ਾਰ 'ਚ ਹੈ। ਹੋਰ ਹੁਣ ਸਾਰੇ ਉਹ ਟਹਿ ਟੂ ਕੇ ਹੁਣ ਨਵੇਂ ਨਹੀਂ ਸਾਰੇ ਬਣੇ। ਸਹੀ ਹੈ। ਆਹੋ ਉੱਥੇ ਹੀ ਆਇਆ ਉਹ। ਸਹੀ ਹੈ। ਤੇ ਇੱਥੇ ਸੁਨਿਆਰਿਆਂ ਦੀ ਦੁਕਾਨ ਆਇਆ ਸੀ ਕਿ ਖੱਤਰੀ ਸੁਨਿਆਰਿਆ ਵੀ ਆਇਆ ਸੀ ਕੋਈ?
ਹਾਂਜੀ ਚਲੋ ਕਰੋ ਗੱਲ ਜੀ, ਆ ਬਜ਼ੁਰਗ ਬੈਠੇ ਹੋਏ, ਪੁੱਛੋ ਜੀ। ਪਾਲਾ ਸਿੰਘ ਤੇ ਜਾਣਦੇ ਹੋ ਪਾਲਾ ਸਿੰਘ ਹੋਰਾਂ ਨੂੰ? ਪਾਲਾ ਸਿੰਘ, ਗਿਆਨ ਸਿੰਘ। ਕੀ ਲੱਗਦਾ ਤੁਸੀਂ ਪਾਲਾ ਸਿੰਘ ਦੇ? ਪੋਤਰੇ। ਇਹ ਪਾਲਾ ਸਿੰਘ ਦਾ ਪੁੱਤਰ ਹੈ ਜੀ। ਹਾਂ ਅੱਛਾ ਇਹ ਬਜ਼ੁਰਗ ਕਰੋ ਗੱਲ ਜੀ, ਕੀ ਪੁੱਛਣਾ ਹੈ? ਤੁਹਾਡਾ ਘਰ ਕਿੱਥੇ? ਸਾਰਾ ਖੁੱਲ ਕੇ ਗੱਲ ਕਰੋ ਨਾ। ਗੱਲ ਕਰੋ ਕਰ ਪੁੱਛੋ ਨਾ ਕਿ ਤੁਸੀਂ ਤੁਹਾਡੇ ਇਹ ਸਾਡੇ ਨਾ ਪਿੰਡ ਤੋਂ ਖੱਬੇ ਪਾਸੇ ਹਵੇਲੀ ਹੋਈ ਇਹਨਾਂ ਦੀ ਹਵੇਲੀ ਬਾਬਾ ਜੀ, ਇਹਨਾਂ ਦੀ ਹਵੇਲੀ। ਨਹੀਂ ਤੁਹਾਨੂੰ ਪਤਾ ਕਿਹੜੀ ਸਾਈਡ ਤੇ ਇਹਨਾਂ ਦੀ ਪਾਲਾ ਸਿੰਘ ਦੀ? ਉਹਨਾਂ ਦੀਆਂ ਹਵੇਲੀਆਂ ਆ ਜਾਣੀ ਸੀ ਕਿੱਥੇ ਕਰ? ਆ ਨਾਲ ਹੀ ਕੋਠੀ ਦੇ ਪਹਾੜੀ ਪਾਸੇ। ਨਹੀਂ ਕੋਠੀ ਕਿਹਦੀ ਸੀ ਦੱਸੋ ਨਾ ਥੋੜਾ। ਉਹਦੀ ਬਹਾਦਰ ਸਿੰਘ ਦੀ, ਬਹਾਦਰ ਸਿੰਘ ਦੀ ਜਿੱਥੇ ਕੋਠੀ ਸੀ ਨਾ, ਬਹਾਦਰ ਸਿੰਘ ਦਾ ਜਿੱਥੇ ਘਰ ਸੀ ਨਾ, ਸੰਤੂ ਕਿਆਂ ਦਾ ਜਿੱਥੇ ਸੰਤੂ ਕਿਆਂ ਦਾ ਬਹਾਦਰ ਕਾ ਸੀ ਨੀ ਘਰ ਸੀ, ਕੋਠੀ ਕੋਠੀ ਸੀ ਉਹਨਾਂ ਦੀ, ਉਹਦੇ ਲਾਗੇ ਤੁਹਾਡੀ ਹਵੇਲੀ ਸੀ। ਅੱਛਾ ਬਹਾਦਰ ਸਿੰਘ ਦੇ ਘਰ ਦੇ ਨਾਲ ਹਵੇਲੀ ਸੀ ਤੁਹਾਡੀ? ਅੱਛਾ ਬਹਾਦਰ ਸਿੰਘ ਦੇ ਨਾਲ ਤੁਹਾਡੇ ਇਹਨਾਂ ਦੇ ਘਰ ਦੇ ਨਾਲ ਹਵੇਲੀ ਸੀ ਹੈ ਬਹਾਦਰ ਸਿੰਘ ਹੋਰਾਂ ਦੇ? ਆਹੋ ਇਹਨਾਂ ਦੀ ਹਵੇਲੀ ਸੀ ਉੱਥੇ ਜਿੱਥੇ ਮਾਲ ਮੂਲ ਰੱਖਿਆ ਹੋਣਾ। ਬਹਾਦਰ ਸਿੰਘ ਇਹਨਾਂ ਦੇ ਘਰ ਦੇ ਨਾਲ ਹੀ ਰਹਿੰਦੇ ਨੇ, ਇੱਥੇ ਹੀ ਰਹਿੰਦੇ ਨੇ ਉਹ ਵੀ? ਇਹਨਾਂ ਦਾ ਘਰ ਕਿਤੇ ਸੀ? ਪਾਲਾ ਸਿੰਘ ਦਾ ਘਰ ਦੱਸਿਆ ਕਿੱਥੇ ਕਰਕੇ ਸੀ? ਉਹ ਤੇ ਐਸੇ 25 ਸੀ ਕਿੱਥੇ? ਇਹ ਆ ਸੀ ਉਹ ਸੀ ਚੜ੍ਹੇ ਪਾਸੇ ਸਿਮੋਂ ਪਰਲੇ ਪਾਸੇ ਕਿ ਉਰਲੇ ਪਾਸੇ? ਅੱਛਾ ਤੁਹਾਡੀ ਜ਼ਮੀਨ ਜਿਹੜੀ ਨਾ, ਜ਼ਮੀਨ ਪਾਲਾ ਸਿੰਘ ਦੀ ਜ਼ਮੀਨ ਜਿਹੜੀ ਤੋਂ ਸਾਹਮਣੇ ਚੜ੍ਹਦੇ ਪਾਸੇ ਸੇਮ ਹੈ, ਇੱਕ ਗੰਦੀ ਸੇਮ, ਉਹਦੇ ਪਰਲੇ ਪਾਸੇ ਤੁਹਾਡਾ ਮਰਬਾ ਸੀ। ਕਿਵੇਂ ਦਾ ਪਿਆਰ ਸੀ ਤੁਹਾਡੇ ਨਾਲ ਉਹਨਾਂ ਦਾ, ਸਿੱਖਾਂ ਦਾ, ਸਾਰਿਆਂ ਦਾ ਕਿਹੋ ਜਿਹਾ ਪਿਆਰ ਸੀ? ਇਹ ਸਿੱਖ ਜਿੰਨੇ ਵੀ ਸਿੱਖ ਧਰਮ ਮੁਸਲਮਾਨ ਦਾ ਕਿਵੇਂ ਦਾ ਸੀ ਉਹਨਾਂ ਨਾਲ ਮਿਲਣ ਉਹ ਸਾਰਾ ਕੁਝ ਠੀਕ ਸੀ, ਬਿਲਕੁਲ ਰਲ ਕੇ ਜੋ ਵਸਦੇ ਸਨ, ਕੋਈ ਨਹੀਂ ਸੀ ਝਗੜਾ ਫਸਾਦ। ਖੁੱਲ ਕੇ ਦੱਸੋ ਵੀ ਤੁਸੀਂ ਅੱਗੇ ਦੱਸਿਆ ਨਾ ਸਾਨੂੰ ਕਿ ਵਿਆਹ ਸ਼ਾਦੀ ਜਾਣੇ ਖਾਣ, ਬੋਲੋ ਸੂ। ਅਸੀਂ ਤੇ ਬੋਲਣ ਰਹੇ ਹਾਂ ਹੁਣ ਆਪ ਹੀ। ਉਹ ਕਹਿ ਰਹੇ ਬਜ਼ੁਰਗ ਸਹੀ ਮਿਲਣ ਵਰਤਾਂ ਸੀ, ਸ਼ਾਦੀ ਵਿਆਹਾਂ ਤੇ ਜਾਂਦੇ ਹਾਂ, ਆਂਦਾ ਪਿਆ ਕਿਹਦੀਆਂ ਮੱਝਾਂ ਚੋਂਦੇ ਹੋ ਦੱਸੋ ਜਰਾ। ਮੇਵੇ ਦੀਆਂ ਮੇਵੇ ਸਿੰਘ ਦੀਆਂ ਮੱਝਾਂ ਚੋਕ ਉਹਨਾਂ ਦੇ ਘਰ ਦੇ ਕੇ ਆਂਦਾ ਸੀ। ਕਿਹੜੇ ਪਿੰਡ 'ਚ ਉਹ ਬਜ਼ੁਰਗ ਪੁੱਛਣੇ ਹੁਣ ਕਿੱਥੇ ਰਹਿੰਦੇ ਹੋ ਤੁਸੀਂ? ਉੱਧਰ ਜਾ ਕੇ ਉਹਨੂੰ ਕਰ ਸਾਹਮਣੇ ਉਹਦਾ ਕੈਮਰਾ ਦਾ ਪੁੱਛੋ ਇਹਦਾ ਹੁਣ ਕਿੱਥੇ? ਉਹ ਤੁਹਾਨੂੰ ਪੁੱਛਣੇ ਕਿੱਥੇ ਰਹਿੰਦੇ ਹੋ? ਕਰਨਾਲ ਨਿਸੰਗ ਚ ਰਹਿ ਰਹੇ ਹੋ? ਨਿਸੰਗ ਆਹੋ ਤੇ ਜ਼ਿਲ੍ਹਾ ਕਿਹੜਾ ਤੁਹਾਡਾ? ਕਰਨਾਲ। ਨਿਸੰਗ ਪਿੰਡ ਉੱਥੇ ਰਹਿੰਦੇ ਨੇ। ਹਾਂ ਨਹੀਂ ਹੋਣਾ ਸਾਰੇ ਲਾਗਰਾਂ ਵਾਲੇ ਉੱਥੇ ਬੈਠੇ ਜਾ ਕੇ? ਬਾਕੀ ਉਹ ਬਾਹਰ ਵੀ ਗਏ ਨੇ। ਅੱਛਾ ਕਿੱਥੇ ਗਏ ਨੇ? ਬੀਟਾ ਨਗਰ ਹੋ ਗਏ ਜਾਂ ਹੋਰ ਵੀ ਤੇ ਆਸ-ਪਾਸ ਨੇ ਕਈਆਂ ਪਿੰਡਾਂ ਵਿੱਚ ਬਹੁਤੇ ਉੱਥੇ ਸਿੰਘ ਵਿੱਚ ਸਾਰੇ ਜ਼ਿਆਦਾ ਲੱਗ ਰਹੇ ਮਿਸਿੰਗ ਹੀ ਬੈਠੇ ਨੇ ਸਾਰੇ।